सत श्री अकाल जी सारिਆਂ ਨੂੰ पंजाब रेडियो USA ਵੱਲ ਤੁਹਾਡਾ ਸਵਾਗਤ ਹੈਗਾ। ਸਾਡੇ ਨਾਲ ਇਸ ਟਾਈਮ ਹੈਗੇ ਨੇ ਜਪਜੀ ਖਹਿਰਾ ਜੀ, ਬੜੇ ਮਾਨਯ ਹਸਤੀ ਹੈਗੇ ਨੇ ਤੇ ਇਹ ਵੀ ਇੱਥੇ ਪਹੁੰਚੇ ਨੇ ਇਸ ਮੋਰਚੇ ਵਿੱਚ ਤੇ ਇਹਨਾਂ ਦਾ ਵਿਊ ਪੁਆਇੰਟ ਅਸੀਂ ਜਾਣਦੇ ਹਾਂ ਕਿ ਕਿੱਦਾਂ ਇੱਧਰ ਆਏ ਨੇ ਤੇ ਕਿੱਦਾਂ ਲੱਗ ਰਿਹਾ ਸਭ ਕੁਝ ਦੇਖ ਕੇ ਇਹਨਾਂ ਨੂੰ। ਤੇ ਇੰਨੇ ਸਾਰੀ ਜਿਹੜੀ ਜਨਤਾ ਲੱਗੀ ਹੋਈ ਹੈ, ਇੰਨੀ ਸਾਰੀ ਜਨਤਾ ਜਿਹੜੀ ਪ੍ਰੋਬਲਮ ਫੇਸ ਕਰ ਰਹੀ ਹੈ, ਇਹਨਾਂ ਦਾ ਕੀ ਵਿਊ ਪੁਆਇੰਟ ਦੇ ਉੱਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਮ ਤੁਸੀਂ ਇੱਧਰ ਆਏ ਹੋ, ਤੁਹਾਡਾ ਪਹਿਲਾਂ ਬਹੁਤ ਥੈਂਕ ਯੂ ਹੈਗਾ ਤੁਹਾਡਾ ਸਾਰੇ ਲੋਕਾਂ ਵੱਲੋਂ ਕਿ ਤੁਸੀਂ ਇੱਧਰ ਆ ਕੇ ਲੋਕਾਂ ਦਾ ਹੌਸਲਾ ਵਧਾ ਰਹੇ ਹੋ। ਸਾਨੂੰ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਇੰਨੇ ਜਿਹੜੇ ਵੱਡੇ ਸ਼ਖਸੀਅਤ ਹੈਗੇ ਨੇ ਉਹ ਵੀ ਇੱਧਰ ਆ ਰਹੇ ਨੇ ਤੇ ਸਭ ਦਾ ਹੌਸਲਾ ਵਧਾ ਰਹੇ ਨੇ। ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਹੁਣ ਤੱਕ ਲੋਕ ਇੰਨਾ ਪ੍ਰੋਟੈਸਟ ਕਰ ਰਹੇ ਨੇ, ਰੈਵੋਲੂਸ਼ਨ ਮਨਾਇਆ ਇਸ ਚੀਜ਼ ਨੂੰ, ਬਟ ਕੋਈ ਵੀ ਜਿਹੜਾ ਫੈਸਲਾ ਹੈਗਾ ਉਹ ਕਿਸਾਨਾਂ ਵੱਲ ਨਹੀਂ ਆ ਰਿਹਾ। ਤੇ ਤੁਹਾਡੇ ਉੱਤੇ ਕੀ ਕਹਿਣਾ ਹੈਗਾ ਕਿ ਜਿਵੇਂ ਸਰਕਾਰਾਂ ਇਸ ਵੱਲ ਜਾਣਾ ਨਹੀਂ ਚਾਹੁੰਦੀਆਂ ਜਾਂ ਇਹ ਹੋਰ ਤੰਗ ਕੀਤਾ ਜਾਏਗਾ? ਇਹ ਇਮਤਿਹਾਨ ਹੋ ਰਿਹਾ ਆਪਣਾ। ਅੱਛਾ ਜੀ। ਟੈਸਟ ਆ ਜਿਹਦੇ ਲਈ ਬਹੁਤ ਸਬਰ ਚਾਹੀਦਾ। ਆਪਣਾ ਸਬਰ ਪੇਸ਼ੈਂਸ ਜਿਹੜੀ ਆ ਉਹ ਟੈਸਟ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਲੱਗਦਾ ਕਿ ਅਸੀਂ ਡੋਲ ਜਾਵਾਂਗੇ। ਬੜੇ ਤਰ੍ਹਾਂ ਦੇ ਇਲਜ਼ਾਮ ਵੀ ਸਾਡੇ 'ਤੇ ਲਾਏ ਜਾ ਰਹੇ ਨੇ ਔਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਘੜੀਆਂ ਜਾ ਰਹੀਆਂ ਨੇ, ਏਜੰਡਾਜ਼ ਜਿਹੜੇ ਨੇ ਉਹ ਸਾਡੇ 'ਤੇ ਥੋਪਣ ਦੀ ਕੋਸ਼ਿਸ਼ ਕਰਨਗੇ। ਬਟ ਆਪਾਂ ਇੱਥੇ ਕਿਉਂ ਬੈਠੇ ਹਾਂ? ਇਸ ਚੀਜ਼ ਤੋਂ ਭਟਕਣਾ ਨਹੀਂ ਆ। ਇਸ ਚੀਜ਼ ਨੂੰ ਮੁੱਦੇ ਨਜ਼ਰ ਰੱਖ ਕੇ ਆਪਣਾ ਜੋਸ਼, ਜਨੂਨ ਅਤੇ ਜਜ਼ਬਾ ਜਿਹੜਾ ਇਹਨੂੰ ਇੱਦਾਂ ਹੀ ਬਰਕਰਾਰ ਰੱਖਦੇ ਹੋਏ ਸੰਘਰਸ਼ ਨੂੰ ਸੋਹਣੇ ਤਰੀਕੇ ਨਾਲ, ਪੀਸਫੁਲ ਤਾਂ ਆਲਰੇਡੀ ਹੈ ਹੀ ਹੈ, ਪੂਰੇ ਵਰਲਡ ਦੇ ਵਿੱਚ ਇਸ ਕਿਸਾਨ ਅੰਦੋਲਨ ਦੀ ਜਿਹੜੀ ਚਰਚਾ ਹੈ ਉਹ ਹੋ ਰਹੀ ਆ, ਇਹਨੂੰ ਇੱਦਾਂ ਹੀ ਬਣਾ ਕੇ ਰੱਖਣਾ ਆ। ਵਿਊ ਪੁਆਇੰਟ ਇਹਦੇ 'ਤੇ ਮੈਂ ਕਹਿੰਦੀ ਹਾਂ ਜਿੰਨਾ ਵੀ ਦਈਏ ਓਨਾ ਹੀ ਥੋੜ੍ਹਾ ਹੈ, ਕਿਉਂਕਿ ਇੰਨਾ ਕੁਛ ਵਿਟਨੈਸ ਕੀਤਾ, ਇੰਨਾ ਕੁਛ ਐਕਸਪੀਰੀਅੰਸ ਕਰਨ ਲਈ ਹੈਗਾ ਜਿਹੜਾ ਕਦੀ ਸੋਚਿਆ ਵੀ ਨਹੀਂ ਸੀਗਾ। ਮਤਲਬ ਸੋਚ ਤੋਂ ਵੀ ਪਰੇ ਆ। ਜਿਹੜੇ ਹੁਣ ਤੁਸੀਂ ਦੇਖੇ ਹੋਗੇ ਲੰਗਰ ਵੀ ਲੱਗਦੇ ਨੇ, ਮਤਲਬ ਇੱਕ ਤੇ ਨਾਰਮਲ ਹੁੰਦਾ ਨਾ, ਇਹ ਤਾਂ ਲਗਜ਼ਰੀ, ਸਾਰਾ ਲਗਜ਼ਰੀ ਮੋਰਚਾ ਔਰ ਇੰਨੇ ਸੋਹਣੇ। ਇਹ ਵਾਹਿਗੁਰੂ ਦੀ ਮਿਹਰ ਆ ਜੀ। ਇਹਦਾ ਕੋਈ ਆਪਾਂ ਇਹ ਨਹੀਂ ਕਹਾਂਗੇ ਹੰਕਾਰ ਦੇ ਨਾਲ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ। ਉਹ ਆਪ ਇੱਥੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਵਿੱਚ ਹੈ ਨੇ, ਜਿਹੜਾ ਸਾਰਿਆਂ 'ਚ ਇੰਨਾ ਜੋਸ਼ ਅਤੇ ਜਜ਼ਬਾ ਭਰ ਰਹੇ ਨੇ, ਚੜ੍ਹਦੀ ਕਲਾ 'ਚ ਸਾਰੇ ਹੈਗੇ ਨੇ। ਇੰਨਾ ਕੁਛ ਹੋਣ ਦੇ ਬਾਵਜੂਦ, ਇੰਨੇ ਮਹੀਨੇ ਹੋਣ ਦੇ ਬਾਵਜੂਦ, ਮੈਂ ਪਹਿਲੇ ਦਿਨ ਤੋਂ ਨਾਲ ਲੱਗੀ ਹੋਈ ਹਾਂ ਜੀ। ਜਦੋਂ ਦਾ ਮੈਨੂੰ ਪਤਾ ਲੱਗਾ, ਰੇਲਵੇ ਟਰੈਕ ਤੋਂ ਦੇਵੀਦਾਸਪੁਰਾ ਅੰਮ੍ਰਿਤਸਰ ਸ਼ੁਰੂ ਕੀਤਾ ਸੀਗਾ, ਧਰਨੇ ਲਾਏ ਸੀ ਉੱਥੇ। ਉਸ ਤੋਂ ਪਹਿਲਾਂ ਵੀ ਮੋਗੇ ਸਾਰੇ ਉੱਧਰ ਦੇ ਏਰੀਆਜ਼ ਦੇ ਵਿੱਚ ਅਸੀਂ ਅਵੇਅਰਨੈਸ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਡੇ ਨਾਲ ਬਹੁਤ ਵੱਡਾ ਧੱਕਾ ਹੋਣ ਜਾ ਰਿਹਾ। ਜੇ ਅੱਜ ਨਹੀਂ ਸਮਝਾਂਗੇ, ਅੱਜ ਨਹੀਂ ਸੰਭਾਲਾਂਗੇ ਇਸ ਟਾਈਮ ਨੂੰ, ਤੇ ਗਾਂ ਆਪਣੇ ਹੱਥਾਂ 'ਚ ਕੁਛ ਨਹੀਂ ਰਹਿਣਾ। ਤੇ ਉਹ ਚੀਜ਼ ਦੇਖੋ, ਦੇਖਦਿਆਂ ਮੇਰੇ ਮਤਲਬ ਐਡਾ ਵੱਡਾ ਰੂਪ ਜਿਹੜਾ ਇਸ ਕਿਸਾਨ ਅੰਦੋਲਨ ਨੇ, ਐਡਾ ਵੱਡਾ ਮੈਂ ਸੋਚਿਆ ਵੀ ਨਹੀਂ ਸੀ, ਕਿਸੇ ਨੇ ਵੀ ਨਹੀਂ ਦੁਨੀਆ 'ਚ ਸੋਚਿਆ ਸੀ ਔਰ ਨਾ ਹੀ ਕਦੀ ਦੇਖਿਆ। ਇੱਕ ਇਤਿਹਾਸ ਆ ਜਿਹੜਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ। ਮੈਮ ਇੱਕ ਬਹੁਤ ਮਤਲਬ ਡਿਫਰੈਂਟ ਜਿਹੀ ਤੁਹਾਨੂੰ ਗੱਲ ਪੁੱਛਣਾ ਚਾਹੂੰਗਾ। ਜਿਹੜੇ ਲੋਕਾਂ ਦੇ ਵਿੱਚ ਡਾਊਟ ਆ ਰਿਹਾ ਇਸ ਗੱਲ ਦਾ ਕਿ ਅਗਰ ਇਹ ਬਿੱਲ ਵਾਪਸ ਲੈ ਲਿਆ ਗਿਆ ਤੇ ਲੋਕੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਕੋਈ ਵੀ ਸਰਕਾਰ ਕੋਈ ਬਿੱਲ ਪਾਸ ਕਰ ਹੀ ਨਹੀਂ ਪਾਏਗੀ। ਮਤਲਬ ਕੋਈ ਵੀ ਜਿਵੇਂ ਬਿੱਲ ਹੈਗਾ ਉਹ ਹਮੇਸ਼ਾ 100% ਸਭ ਦੇ ਲਈ ਬੈਨੀਫੀਸ਼ੀਅਲ ਨਹੀਂ ਹੋਏਗਾ। ਕਿਤੇ ਨਾ ਕਿਤੇ ਕੋਈ ਨਾ ਕੋਈ ਬਿੱਲ ਨਾਲ ਸ਼ਾਇਦ ਤੰਗ ਹੋਏਗਾ ਹੀ, ਹਮੇਸ਼ਾ ਆਪੋਜੀਸ਼ਨ ਤਾਂ ਸਗੋਂ ਹੋਏਗੀ। ਤੇ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਕਿ ਇਹ ਅਗਰ ਚੀਜ਼ਾਂ ਵਾਪਸ ਹੋ ਗਈਆਂ ਤੇ ਸ਼ਾਇਦ ਉਸ ਤੋਂ ਬਾਅਦ ਕਦੀ ਕੋਈ ਬਿੱਲ ਪਾਸ ਹੀ ਨਹੀਂ ਹੋ ਪਾਏਗਾ। ਤੁਹਾਡਾ ਉੱਤੇ ਕੀ ਵਿਊ ਪੁਆਇੰਟ ਹੈ? ਇਹ ਤਾਂ ਬੜੀ ਸਧਾਰਨ ਜੀ ਗੱਲ ਆ ਕਿ ਜੇ ਸਰਕਾਰ ਇੱਦਾਂ ਦਾ ਕੋਈ ਸਟੈਪ ਲੈਂਦੀ ਵੀ ਹਾਂਜੀ ਇਹਨਾਂ ਦੀ ਗੱਲ ਮੰਨ ਲੈਂਦੇ, ਤਾਂ ਕੱਲ੍ਹ ਨੂੰ ਤਾਂ ਕੋਈ ਵੀ ਉੱਠ ਕੇ ਬਹਿ ਜਾਊਗਾ ਵੀ ਸਾਡੀ ਵੀ ਮੰਨੋ। ਹਾਂਜੀ, ਹੈ ਨਾ। ਇਹ ਤਾਂ ਇਹ ਆ ਕਿ ਕਿਤੇ ਨਾ ਕਿਤੇ ਤਾਂ ਇਹਨਾਂ ਨੂੰ ਗੱਲ ਤਾਂ ਸੁਣਨੀ ਚਾਹੀਦੀ ਹੈ ਨਾ, ਕਿਤੇ ਨਾ ਕਿਤੇ ਮਿਊਚੁਅਲੀ ਦੇ ਹੈਵ ਟੂ ਅਗਰੀ, ਰਾਈਟ। ਬਟ ਉਹ ਤਾਂ ਗੱਲ 'ਤੇ ਨਹੀਂ ਆਉਂਦੇ, ਗੱਲ 'ਤੇ ਨਹੀਂ ਆ ਰਹੇ। ਉਹਨਾਂ ਨੇ ਤਾਂ ਹੁਣ ਜਿਹੜੇ ਆ 2 ਪਾਸ ਕੀਤੇ ਨੇ, ਇੱਕ ਪਰਾਲੀ ਦਾ ਸਾੜਨ ਦਾ, ਹੈ ਨਾ, ਇੱਕ ਬਿਜਲੀ ਦਾ ਕੀਤਾ ਆ। ਹਾਂਜੀ, ਉਹ ਚੀਜ਼ਾਂ ਤਾਂ ਸਾਰੀਆਂ ਸਾਈਡ 'ਤੇ ਰੱਖ ਕੇ ਆਪਾਂ ਜਿਹੜੇ 3 ਚੀਜ਼ਾਂ ਦੀ ਲੜ ਰਹੇ ਹਾਂ, ਪਹਿਲਾਂ ਤਾਂ ਸਾਡੇ ਨਾਲ ਉਹਦੇ ਬਾਰੇ ਗੱਲ ਕਰੋ ਤੁਸੀਂ, ਠੀਕ ਆ। ਰਹੀ ਗੱਲ ਕਿ ਜਿਹੜਾ ਇੱਕ ਆਪਾਂ ਕਹਿੰਦੇ ਹਾਂ ਕਿ ਇੱਕ ਪੈਟਰਨ ਸੈੱਟ ਹੋ ਜਾਊਗਾ ਜੀ, ਸਰਕਾਰ ਨੇ ਮੰਨ ਲਈ ਇਹਨਾਂ ਦੀ ਗੱਲ, ਤਾਂ ਕੋਈ ਵੀ ਖੜਾ ਹੋ ਜਾਊਗਾ, ਇੱਦਾਂ ਨਹੀਂ ਹੁੰਦਾ। ਇਹ ਗੱਲ ਕਿਹਦੀ ਗੱਲ ਹੋ ਰਹੀ ਹੈ? ਜੇ ਆਪਾਂ ਰੋਟੀ ਖਾਵਾਂਗੇ, ਜ਼ਿੰਦਾ ਰਵਾਂਗੇ, ਤਾਂ ਹੀ ਇਹ ਗੱਲਾਂ ਸਾਰੀਆਂ ਕਰ ਸਕਾਂਗੇ ਨਾ। ਜਦੋਂ ਕਿਸਾਨ ਅੰਨਦਾਤਾ ਹੀ ਮਾਰ ਦਿੱਤਾ ਤੇ ਬਾਕੀ ਗੱਲਾਂ ਕਰਨ ਨੂੰ ਤਾਂ ਕੁਛ ਰਹਿਣਾ ਹੀ ਨਹੀਂ। ਜਦੋਂ ਜ਼ਮੀਨਾਂ ਹੀ ਨਹੀਂ ਸਾਡੇ ਪੱਲੇ ਰਹਿਣਗੀਆਂ, ਸਾਡੀ ਖੇਤੀ ਨਹੀਂ ਰਹੂਗੀ। ਇਨਫੈਕਟ ਮੈਂ ਮੋਦੀ ਦੀ ਵੀ ਗੱਲ ਕਰਦੀ ਹੁੰਦੀ ਹਾਂ, ਉਹ ਉੱਪਰੋਂ ਤਾਂ ਨਹੀਂ ਰੋਟੀਆਂ ਲੱਥ ਕੇ ਆਉਂਦੀਆਂ ਉਹਦੀਆਂ, ਕਿਸਾਨ ਅੰਨਦਾਤਾ ਹੀ ਦਿੰਦਾ ਆ ਨਾ। ਤਾਂ ਉਹਦੀ ਤਾਂ ਇੰਨੀ ਰਿਸਪੈਕਟ ਚਾਹੀਦੀ ਹੈ ਕਿ ਐਟਲੀਸਟ ਗੱਲ ਤਾਂ ਸੁਣਨੀ ਚਾਹੀਦੀ ਹੈ ਨਾ। ਔਰ ਅਸੀਂ ਸਿਰਫ ਬੜੇ ਪਿਆਰ ਨਾਲ ਗੱਲ ਸੁਣਾ ਰਹੇ ਹਾਂ। ਅਜੇ ਕੋਈ ਵਾਇਲੈਂਸ, ਕੋਈ ਇੱਦਾਂ ਦੀ ਜਿਹੜਾ ਕਿ ਗਲਤ ਸਰਕਾਰਾਂ ਨੇ, ਰਾਜਨੀਤਿਕ ਪਾਰਟੀਆਂ ਨੇ ਰੰਗਤ ਗਲਤ ਦੇਣ ਦੀ ਕੋਸ਼ਿਸ਼ ਕੀਤੀ ਆ, ਬਟ ਅਸੀਂ ਫਿਰ ਵੀ ਆਪਣਾ ਸਬਰ ਬਣਾ ਕੇ ਰੱਖਿਆ ਔਰ ਪੀਸਫੁਲ ਪ੍ਰੋਟੈਸਟ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਬਟ ਜੇ ਲੋੜ ਪਈ ਤਾਂ ਫਿਰ
ਫਿਰ ਤਾਂ ਤੁਹਾਨੂੰ ਪਤਾ ਹੀ ਆ। ਨਹੀਂ, ਇਹ ਮੈਂ ਹੋਰ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੀ ਲੜਾਈ ਹੈਗੀ ਹੈ ਸਾਡੀ ਸਰਕਾਰ ਦੇ ਖਿਲਾਫ ਨਹੀਂ ਹੈਗੀ ਹੈ, ਇਹ ਸਿਰਫ ਬਿਲਸ ਦੇ ਖਿਲਾਫ ਹੈਗੀ ਹੈ। ਸਰਕਾਰਾਂ ਅਗਰ ਕੋਈ ਅੱਛੀ ਮੂਵਮੈਂਟਸ ਲੈ ਕੇ ਆ ਰਹੀ ਤਾਂ ਉਹਨੂੰ ਐਪਰੀਸ਼ੀਏਟ ਵੀ ਕੀਤਾ ਜਾਂਦਾ ਹੈ, ਤੇ ਕਿਤੇ ਨਾ ਕਿਤੇ ਅਗਰ ਕੁਝ ਗਲਤੀ ਹੋ ਰਹੀ ਹੈ, ਅਗਰ ਚੀਜ਼ ਸਾਡੇ ਖਿਲਾਫ ਹੈਗੀ ਹੈ ਤਾਂ ਹੀ ਇੰਨਾ ਵੱਡਾ ਜਿਹੜਾ ਮੋਰਚਾ ਹੋਇਆ, ਇੰਨੇ ਲੋਕ ਜੁੜੇ ਨੇ। ਤੇ ਬਹੁਤ ਤੁਹਾਡਾ ਥੈਂਕ ਯੂ ਮੈਂ ਸਾਡੇ ਨਾਲ ਜੁੜਨ ਲਈ। ਥੈਂਕ ਯੂ ਸੋ ਮਚ। ਥੈਂਕ ਯੂ।